चेते आउंदा रहा पिंड आउंदा अजे तक आउंदा कुड़ियां हसदियां हैं आंदी बीबी तेनू नहीं कोई गल भुली मैं किहा भुलनी केड़ी सी जो कुछ अखीं वेखिआ वो सब कुछ याद है पिंड वेखना हुण होठियां वेख लांगे हैं वेख लांगे। ਲਓ ਜੀ ਮਾਂ ਜੀ ਮਹਿੰਦਰ ਕੌਰ ਸਾਹਿਬਾ ਮੈਂ ਬਹਾਲ ਨਾਲ ਤੁਹਾਨੂੰ ਤੁਹਾਡਾ ਪਿੰਡ ਓਠੀਆਂ ਮੈਂ ਹਮੇਸ਼ਾ ਦੀ ਤਰ੍ਹਾਂ ਇੱਕ ਹੋਰ ਬਜ਼ੁਰਗਾਂ ਦੀ ਖੁਆਇਸ਼ ਪੂਰੀ ਕਰਨ ਲੱਗਾ ਵਾਂ। ਮਾਂ ਜੀ ਮਹਿੰਦਰ ਕੌਰ ਸਾਹਿਬਾ ਨੇ ਇੰਟਰਵਿਊ ਦਿੱਤਾ ਮਿੱਟੀ ਦੀ ਮਹਿਕ ਚੈਨਲ ਨੂੰ ਔਰ ਉਹਨਾਂ ਕਿਹਾ ਜੀ ਸਾਡਾ ਪਿੰਡ ਹੁੰਦਾ ਸੀ ਓਠੀਆਂ ਢੋਡੇ ਦੇ ਕੋਲ ਇਹ ਪਸਰੂਰ ਇੱਥੋਂ ਨਜ਼ਦੀਕ ਹੀ ਹੈ ਤੇ ਅਸੀਂ ਉੱਥੋਂ ਉੱਠ ਕੇ ਤੇ 1947 ਵਾਲੇ ਇੰਡੀਆ ਆਏ ਤੇ ਬੜਾ ਦਿਲ ਕਰਦਾ ਆਪਣਾ ਪਿੰਡ ਵੇਖਣ ਲਈ ਲੇਕਿਨ ਜਾਇਆ ਨਹੀਂ ਜਾਂਦਾ ਤੇ ਮੈਂ ਜਨਾਬ ਆ ਗਿਆ ਫਿਰ ਉਸ ਪਿੰਡ ਦੇ ਵਿੱਚ ਤੇ ਬਹਾਲ ਲਿਆ 1947 ਵਾਲਾ ਓਠੀਆਂ ਅੱਜ ਕੇ ਸਾਲ ਦੇ ਵਿੱਚ ਵੀਡੀਓ ਨਾਲ ਜੁੜੇ ਰਹਿਣਾ ਤੁਸੀਂ ਵੀਡੀਓ ਲਾਜ਼ਮੀ ਦੇਖਣੀ ਔਰ ਉਸ ਤੋਂ ਬਾਅਦ ਫਿਰ ਕਮੈਂਟ ਕਰਨਾ ਕਿ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ। ਲਓ ਜੀ ਮਾਂ ਜੀ ਇਹ ਹੈਗਾ ਏ ਜਿਹੜਾ ਤਲਵੰਡੀ ਪਿੰਡਰਾਂ ਤੋਂ ਢੋਡੇ ਨੂੰ ਰੋਡ ਜਾਂਦਾ ਹੈ ਔਰ ਬਿਲਕੁਲ ਸਾਹਮਣੇ ਢੋਡਾ ਪਿੰਡ ਹੈਗਾ ਏ ਢੋਡਾ ਪਿੰਡ ਤਹਿਸੀਲ ਪਸਰੂਰ 'ਚ ਤੇ ਅਸੀਂ ਮੁੜ ਕੇ ਜਨਾਬ ਲਹਿੰਦੇ ਪਾਸੇ ਨੂੰ ਓਠੀਆਂ ਪਿੰਡ ਇਹ ਬਿਲਕੁਲ ਖੂਬਸੂਰਤ ਸੜਕ ਅੱਗੇ ਜਾ ਰਹੀ ਹੈ ਤਕਰੀਬਨ 1 ਕਿਲੋਮੀਟਰ ਦੂਰ ਹੈਗਾ ਓਠੀਆਂ ਪਿੰਡ ਜਿਹੜਾ ਕਿ ਮਾਤਾ ਜੀ ਮਹਿੰਦਰ ਕੌਰ ਸਾਹਿਬਾ ਨੇ ਆਪਣੇ ਪਿੰਡ ਵੇਖਣ ਦੀ ਖੁਆਇਸ਼ ਦਾ ਇਜ਼ਹਾਰ ਕੀਤਾ। ਇਹ ਜਨਾਬ ਆਗੇ ਓਠੀਆਂ ਪਿੰਡ ਦੇ ਇੱਕ ਬੋਰਡ ਲੱਗਾ ਹੈ ਖਬਰਦਾਰ ਰਫਤਾਰ ਕਮ ਰੱਖੇ ਆਗੇ ਸਕੂਲ ਹੈ ਗਵਰਨਮੈਂਟ ਪ੍ਰਾਇਮਰੀ ਸਕੂਲ ਓਠੀਆਂ ਤੇ ਇਹ ਜਨਾਬ ਓਠੀਆਂ ਪਿੰਡ ਦੇ ਅੰਦਰ ਦਾਖਲ ਹੋਣ ਵਾਲਾ ਰਸਤਾ। ਲਓ ਜੀ ਵੀਡੀਓ ਨਾਲ ਤੁਸੀਂ ਜੁੜੇ ਰਹਿਣਾ ਕਿਉਂਕਿ ਬਹੁਤ ਹੀ ਮਿਹਨਤ ਦੇ ਨਾਲ ਬਹੁਤ ਦਿਲਚਸਪ ਵੀਡੀਓ ਮੈਂ ਲੈ ਕੇ ਆਇਆ ਵਾਂ ਔਰ ਇੱਕ ਹੋਰ ਮਾਤਾ ਜੀ ਦੀ ਅਸੀਂ ਖੁਆਇਸ਼ ਪੂਰੀ ਕਰਨ ਲੱਗੇ ਹਾਂ ਜਿਹੜੇ ਕਿ ਆਪਣੇ ਪਿੰਡ ਨੂੰ ਪਿੰਡ ਦੀਆਂ ਗਲੀਆਂ ਨੂੰ ਆਪਣੇ ਘਰ ਨੂੰ ਮਿਸ ਕਰਦੇ ਨੇ ਉਹਨਾਂ ਦਾ ਘਰ ਅੱਜ ਲੱਭਨੇ ਆ ਨਾਲੇ ਜਨਾਬ ਇੱਥੇ ਬਜ਼ੁਰਗਾਂ ਨਾਲ ਕਰਨੇ ਆ ਗੱਲ। ਉਹਨਾਂ ਦੱਸਿਆ ਸੀ ਕਿ ਸਾਡਾ ਪਿੰਡੋਂ ਚੜ੍ਹਦੇ ਪਾਸੇ ਸੀ ਔਰ ਸਾਡੇ ਚਾਚਿਆਂ ਤਾਇਆਂ ਦੇ 8-10 ਘਰ ਇਕੱਠੇ ਹੀ ਸਨ ਤੇ ਅਸੀਂ ਚੜ੍ਹਦੇ ਪਾਸੇ ਨੂੰ ਜਾ ਰਹੇ ਹਾਂ ਬਿਲਕੁਲ ਸਾਡਾ ਮੂੰਹ ਸਾਹਮਣੇ ਮਲੂਕਪੁਰ ਪਿੰਡ ਹੈਗਾ ਅਸੀਂ ਆਪਣਾ ਮੂੰਹ ਮਲੂਕਪੁਰ ਨੂੰ ਕੀਤਾ ਯਾਨੀ ਕਿ ਰੋਡ ਜਿਹੜਾ ਅਸੀਂ ਅੱਗੇ ਕ੍ਰਾਸ ਕੀਤਾ ਉੱਧਰ ਨੂੰ ਜਾ ਰਹੇ ਹਾਂ ਔਰ ਉਹ ਜਿਹੜੇ ਅੱਗੇ ਦਰਖਤ ਛੋਟੇ ਜਿਹੇ ਨਜ਼ਰ ਆ ਰਹੇ ਨੇ ਉੱਥੋਂ ਅਸੀਂ ਰਾਈਟ ਹੋ ਜਾਵਾਂਗੇ ਤੇ ਉਹ ਫਿਰ ਚੜ੍ਹਦਾ ਮਹੱਲਾ ਆ ਜਾਏਗਾ ਠੀਕ ਹੈ ਜੀ। ਇਹ ਜਨਾਬ ਅਸੀਂ ਆ ਗਏ ਪਿੰਡ ਦੇ ਚੜ੍ਹਦੇ ਪਾਸੇ ਠੀਕ ਹੈ ਜੀ ਔਰ ਇਹ ਪਿੰਡ ਦਾ ਚੜ੍ਹਦਾ ਪਾਸਾ ਠੀਕ ਹੈ ਜੀ। ਇਹ ਦੇਖੋ ਹੁਣ ਸਾਰਾ ਪਿੰਡ ਪੱਕਾ ਬਣ ਚੁੱਕਿਆ ਮਾਤਾ ਜੀ ਜਦੋਂ ਤੁਸੀਂ ਗਏ ਸੋ ਉਦੋਂ ਤਾਂ ਪਿੰਡ ਕੱਚਾ ਹੀ ਸੀ ਸ਼ਾਇਦ ਇੱਕ ਹੀ ਭਗਤ ਸਿੰਘ ਦਾ ਘਰ ਪੱਕਾ ਸੀ ਇਹ ਚੁਬਾਰੇ ਵਾਹ ਜੀ ਵਾਹ ਕੀ ਬਾਤ ਹੈ। ਇਹ ਮੈਂ ਬਾਹਰੋਂ ਤੁਹਾਨੂੰ ਇੱਕ ਸੀਨ ਦਿਖਾ ਕੇ ਹੁਣ ਚੱਲਦੇ ਹਾਂ ਪਿੰਡ ਦੇ ਅੰਦਰ। ਲਓ ਜੀ ਇਹ ਇੱਕ ਡੇਰਾ ਹੈ ਇੱਥੇ ਅਸੀਂ ਆ ਕੇ ਬੈਠ ਗਏ ਇਹ ਸਾਰੀ ਆਲ ਔਲਾਦ ਬੈਠੀ ਹੈ ਬਾਬਾ ਮੁਨਸ਼ੀ ਮਰਹੂਮ ਇਹ ਵੀ ਓਠੀ ਹੁੰਦੇ ਸਨ ਔਰ ਇਹ ਤਕਰੀਬਨ 7ਵੀਂ ਪੀੜ੍ਹੀ ਇਹਨਾਂ ਦੀ ਮੁਸਲਮਾਨ ਹੋ ਗਈ ਸੀ ਸਿੱਖੋਂ ਠੀਕ ਹੈ ਜੀ। ਉਹ ਮੈਂ ਵੀ ਇਹਦੇ ਵਿੱਚ ਆ ਕੇ ਬੈਠ ਗਿਆ ਤੇ ਬਜ਼ੁਰਗਾਂ ਨਾਲ ਕੀਤੀਆਂ ਗੱਲਾਂ। ਇਹ ਉਸੇ ਖਾਨਦਾਨ ਦਾ ਹੀ ਇੱਕ ਪਰਿਵਾਰ ਹੈਗਾ ਪੁਰਾਣਾ ਓਠੀ ਹੈਗੇ ਨੇ ਵੀ ਜ਼ਾਤ ਦੇ ਔਰ ਮਾਤਾ ਜੀ ਮਹਿੰਦਰ ਕੌਰ ਵੀ ਓਠਨ ਸਨ ਉਹ ਵੀ ਉਹਨਾਂ ਦੀ ਜ਼ਾਤ ਵੀ ਓਠੀ ਜੱਟ ਸਨ ਤੇ ਇਹਨਾਂ ਜੱਟਾਂ ਦੀ ਗੋਦ ਦੇ ਨਾਲ ਹੀ ਜਿਹੜਾ ਪਿੰਡ ਦਾ ਨਾਂ ਹੈ ਓਠੀਆਂ ਤੇ ਇਹ ਇਹਨਾਂ ਨਾਲ ਅਸੀਂ ਸਾਰੇ ਪਹਿਲਾਂ ਡਿਸਕਸ ਕੀਤੀ ਇਹਨਾਂ ਨੂੰ ਸਮਝਾਇਆ ਕਿ ਅਸੀਂ ਕਿਸ ਕੰਮ ਆਏ ਆ ਸਾਡੀ ਮੀਡੀਆ ਟਾਪ ਦੀ ਟੀਮ ਤੇ ਫਿਰ ਇਹਨਾਂ ਨੇ ਬੜਾ ਅੱਛਾ ਸਾਡਾ ਤਾਵਨ ਕੀਤਾ ਬਹੁਤ ਹੀ ਪਿਆਰੇ ਲੋਕ ਨੇ ਔਰ ਇੱਥੇ ਫਿਰ ਇਹਨਾਂ ਨੇ ਆਖਿਆ ਕਿ ਚਲੋ ਜੀ ਤੁਹਾਨੂੰ ਉਹ ਚੀਜ਼ਾਂ ਵਿਖਾ ਲਿਆ ਜਿੱਥੇ ਮਾਤਾ ਜੀ ਮਹਿੰਦਰ ਕੌਰ ਉਹਨਾਂ ਦਾ ਘਰ ਹੁੰਦਾ ਸੀ ਉਹਨਾਂ ਦੇ ਪੇੜ ਦਰਖਤ ਹੁੰਦੇ ਸਨ ਪਿੱਪਲ ਦੇ ਉਹਨਾਂ ਦੇ ਘਰ ਲਸੂੜੇ ਦਾ ਦਰਖਤ ਹੁੰਦਾ ਸੀ ਇਹ ਸਾਰਾ ਕੁਝ ਤੁਹਾਨੂੰ ਵਿਖਾਲਣ ਲਈ ਉੱਥੇ ਲੈ ਕੇ ਚੱਲਦੇ ਆ ਤੇ ਚਲੋ ਜਨਾਬ ਇਹਨਾਂ ਬਜ਼ੁਰਗਾਂ ਦੀ ਮਿਹਨਤ ਦੇ ਨਾਲ ਅਸੀਂ ਚੱਲਦੇ ਹਾਂ ਹੁਣ ਇਸ ਪਿੰਡ ਦੇ ਅੰਦਰ। ਲਓ ਜੀ ਇਹ ਲਿਖਿਆ ਏ ਉਰਦੂ ਦੇ ਵਿੱਚ ਓਠੀ ਜੱਟ ਠੀਕ ਹੈ ਜੀ ਇਹ ਘਰ ਹੈ ਇਹ ਸਾਬਤ ਹੋ ਗਿਆ ਕਿ ਜਨਾਬ ਆ ਜਿਹੜੇ ਨੇ ਉਹ ਓਠੀ ਜੱਟ ਓਠ ਜਿਹੜੇ ਹੈਗੇ ਨੇ ਬਰਾਦਰੀ ਦੇ ਚੌਧਰੀ ਅਮਾਨਤ ਅਲੀ ਚੌਧਰੀ ਆਸ਼ਰ ਅਜ਼ੀਮ ਜੱਟ ਤੇ ਚੌਧਰੀ ਅਜ਼ੀਮ ਅਲੀ ਜੱਟ ਇਹ ਮਾਂ ਜੀ ਇਹ ਆਪਣਾ ਉਹ ਨੇ ਜਿਹੜੇ ਤੁਹਾਡੀ ਜ਼ਾਤ ਬਰਾਦਰੀ ਦੇ ਜਿਹੜੇ ਹੈਗੇ ਨਾ ਮੁਨਸ਼ੀ ਦੀ ਆਲ ਔਲਾਦ ਬਾਬੇ ਮੁਨਸ਼ੀ ਦੀ ਆਲ ਔਲਾਦ ਇਹ ਉਹਨਾਂ ਦੇ ਅੱਗੋਂ ਜਿਹੜਾ ਪਰਿਵਾਰ ਉਹਨਾਂ ਦੇ ਜਿਹੜੇ ਅੱਗੋਂ ਨਸਲ ਹੈ ਉਹਨਾਂ ਬਣਾਏ ਨੇ ਤੇ ਇਹ ਜਨਾਬ ਇੱਥੇ ਕਿੰਨੇ ਘਰ ਹੈਗੇ ਨੇ ਓਠੀਆਂ ਦੇ ਹੁਣ ਜਿਹੜਾ ਪੁਰਾਣਾ ਘਰ ਹੈ ਇੱਕ ਹੀ ਘਰ ਹੈ ਜੱਟਾਂ ਦਾ ਆਹੋ ਜੱਟਾਂ ਦਾ ਜਿਹੜਾ ਇੱਕ ਹੀ ਘਰ ਹੈ ਅੱਛਾ ਅੱਛਾ ਠੀਕ ਹੋ ਗਿਆ ਕਿੰਨਾ ਭਰਾਵਾਂ ਦੀ ਲਾਤ ਇੱਧਰ ਰੋਜ਼ ਦੀ ਅੱਛਾ 1 ਮਿੰਟ ਰੋ ਰਾਣਾ ਅੱਛਾ ਅਸੀਂ ਭਾ ਹੁਣ ਕਿੱਥੇ ਜਾ ਰਹੇ ਹਾਂ ਪਹਿਲਾਂ ਅਸੀਂ ਕਿੱਥੇ ਖਲੋਤੇ ਆ ਜਿੱਥੇ ਮਾਈਆ ਦਾ ਹੁਣ ਦਾ ਮਹਿੰਦਰ ਕੌਰ ਦਾ ਜਿੱਥੇ ਘਰ ਹੈ ਨਾ ਆਹੋ ਉਸ ਪਾਸੇ ਨੂੰ ਜਾ ਰਹੇ ਆ ਗਲੀ ਜਿਹੜੀ ਹੈ ਉਹਨਾਂ ਦੇ ਘਰ ਵੱਲ ਨੂੰ ਜਾਂਦੀ ਹੈ ਠੀਕ ਹੋ ਗਿਆ ਚਲੋ ਜੀ ਇਹ ਹੁਣ ਨਹੀਂ ਪਹੁੰਚੀ ਰੱਖਣਾ ਮੋਬਾਈਲ ਐਸਾ ਅੱਛਾ ਇਹ ਜਿਹੜਾ ਨਾ ਇਹ ਹੁਣ 1 ਮਿੰਟ ਜਰਾ ਇਹ ਜਿਹੜਾ ਏਰੀਆ ਇਹ ਪੁਰਾਣਾ ਨਹੀਂ ਇਹ ਖਾਲੀ ਹੁੰਦਾ ਸੀ ਖਾਲੀ ਸੀ ਲਓ ਜੀ ਇਹ ਉਹ ਜਿਹੜਾ ਨਿਆਈਆਂ ਕਹ ਲਓ ਹਾਂਜੀ ਹਾਂਜੀ ਠੀਕ ਹੋ ਗਿਆ ਤੇ ਇਹ ਸਾਰਾ ਕੱਚਾ ਹੀ ਹੋਣਾ ਉਦੋਂ ਹਾਂਜੀ ਠੀਕ ਇਹ ਜ਼ਮੀਨ ਸੀ ਖੱਤੇ ਨੇ ਨੰਬਰ ਤੇ ਇਹ ਘਰ ਜਿਹੜੇ ਨੇ ਵੀ ਨਵੇਂ ਨੇ ਨਵੇਂ ਸਾਰੇ ਨੇ ਸਭ ਘਰ ਜ਼ਮੀਨ ਦੀ ਪੈ ਆਹੋ ਠੀਕ ਹੋ ਗਿਆ
ਲੋ ਜੀ ਇਹ ਜਿਹੜੀਆਂ ਨਾ ਇਹ ਹਲੇ ਤੱਕ ਉਹ ਹਰ ਚੀਜ਼ ਨਵੀਂ ਬਣ ਚੁੱਕੀ ਹੈ ਤੇ ਅਸੀਂ ਵਿਖਾ ਰਹੇ ਹਾਂ ਜਨਾਬ ਮਹਿੰਦਰ ਕੌਰ ਸਾਹਿਬਾਂ ਨੂੰ ਉਹਨਾਂ ਦਾ ਪਿੰਡ ਓਠੀਆਂ ਤੇ ਜਾ ਰਹੇ ਹਾਂ ਸਾਡੇ ਨਾਲ ਨੰਬਰਦਾਰ ਸਾਹਿਬ ਨੇ ਚਾਚੇ ਹੋਰੀ ਨੇ ਇਹਨਾਂ ਦੇ ਅੱਗੇ ਭਰਾ ਨੇ ਪੁੱਤਰ ਨੇ ਤੇ ਇਹ ਖਾਨਦਾਨ ਇਹ ਉਹ ਓਠੀ ਖਾਨਦਾਨ ਹੀ ਹੈ ਸਾਰਾ ਜਿਹੜਾ ਕਿ ਉਹ ਓਠੀ ਜ਼ਾਤ ਦੇ ਨੇ ਤੇ ਇਹ ਹੁਣ ਅਸੀਂ ਆ ਗਏ ਤਕਰੀਬਨ ਹੌਲੀ ਹੌਲੀ ਪਿੰਡ ਦੇ ਵਿੱਚ ਅੱਛਾ ਇਹ ਭਾ ਘਰ ਜਿਹੜੇ ਇਹ ਵੀ ਨਵੇਂ ਨੇ ਨਾ ਹੁਣ ਪੈਰ ਨਵੇਂ ਗਏ ਨੇ ਲੇਕਿਨ ਅੰਦਰੂਨੀ ਖਾਤਾ ਹੈ ਇਹ ਨਹੀਂ ਇੱਥੇ ਘਰ ਹੁੰਦੇ ਆ 47 ਵਾਲੇ ਪਿਛਾ ਠੀਕ ਠੀਕ ਗਲੀ ਦੀ ਮੇਨ ਗਲੀ ਇਸ ਤੋਂ ਅੰਦਰ ਸੀ ਇਹ ਗਲੀ ਆ ਗਈ ਫਿਰਨੀ ਟਾਈਪ ਹਾਂਜੀ ਹਾਂਜੀ ਜਿਹੜੀ ਛੱਪੜ ਦੇ ਕੰਨੇ ਕੰਨੇ ਜਾਂਦੀ ਸੀ ਨਾ ਆਹੋ ਇਹ ਗਲੀ ਤੇ ਇੱਧਰ ਜਿਹੜੇ ਘਰ ਨੇ ਸਾਰੇ ਉਹ ਬਣੇ ਨੇ ਬਾਅਦ ਤੇ ਇੱਧਰ ਪਿੰਡ ਭਰਾ ਹਾਂ ਇੱਥੇ ਖੂਹ ਹੁੰਦੀ ਸੀ ਅੱਛਾ ਇੱਧਰ ਗਿਆ ਇੱਧਰ ਮਸਤਰਕਾ ਖੂਹ ਹੁੰਦੀ ਸੀ ਇੱਥੇ ਕੋਈ ਹੁੰਦੀ ਸੀ ਹਾਂਜੀ ਪਾਣੀ ਪੀਂਦਾ ਸੀ ਜਿਹੜਾ ਮਰਜ਼ੀ ਹਾਂਜੀ ਜਿਹੜਾ ਮਤਲਬ ਵਾਵਾ ਜਗ੍ਹਾ ਹੈ ਕਾਫੀ ਅੱਛਾ ਤੇ ਉਹ ਹੁਣ ਮਸਜਿਦ ਦੇ ਵਿੱਚ ਆ ਗਈ ਹੈ ਪੀਣ ਵਾਲੀ ਖੂਹੀਆਂ ਦੋ ਹੁੰਦੀਆਂ ਨੇ ਪੱਕੇ ਪੁਰਾਣੀਆਂ ਮਤਲਬ ਪੁਰਾਣੀ ਖੂਹ ਸੀ ਹਾਂ ਆਪ ਖੁਦ ਪਾਣੀ ਪੀਤਾ ਹੈ ਇਹਦੇ ਜਿਹਦੇ ਹਾਂ ਵੀ ਮਤਲਬ ਜਿਹੜਾ ਨਾ ਪਾਣੀ ਪੀਤਾ ਦੇ ਮਤਲਬ ਠੀਕ ਹੈ, ਠੀਕ ਹੈ। ਸਾਰਾ ਆਪਣੀ ਅੱਖੀ ਵੇਖਿਆ ਸਾਰਾ ਠੀਕ ਹੋ ਗਿਆ ਅੱਛਾ ਇਹ ਵੀ ਮਤਲਬ ਇਹ ਮੇਨ ਗਲੀ ਉਹਨਾਂ ਦੇ ਘਰ ਮਾਵਾਂ ਦੀ ਘਰ ਉਹ ਜਿਹੜੀ ਜਾ ਰਹੀ ਅੱਛਾ ਜੀ ਇਹ ਗਲੀ ਉਹਨੂੰ ਉਸ ਚ ਆ ਗਿਆ ਜਿਹੜੀ ਤੇ ਮਾਵਰੀ ਦੇ ਮਹਿੰਦਰ ਕੌਰ ਸਾਹਿਬ ਦੇ ਘਰ ਨੂੰ ਜਿਹੜੀ ਜਾਂਦੀ ਸੀ ਜਿੱਥੇ ਉਹਨਾਂ ਦੇ ਘਰ ਸਨ ਇਹ ਘਰ ਸੀ ਉਹਨਾਂ ਦਾ ਇਹ ਮਾਂ ਜੀ ਮਹਿੰਦਰ ਕੌਰ ਦਾ ਘਰ ਇਹ ਘਰ ਸੀ ਇਹ ਅੱਗੇ ਬਾਬਾ ਮਹਿੰਗਾ ਜਿਹੜਾ ਸੀ ਨਾ ਅੱਛਾ ਇਹ ਘਰ ਜਿਹੜਾ ਹੈ ਬਾਜੀ ਘਰਾਂ ਅੰਦਰ ਹੀ ਰਹਿਣਾ ਇਹ ਘਰ ਜਿਹੜਾ ਹੈ, ਹਾਂਜੀ ਇਹ ਸੀ ਮਾਂ ਮਹਿੰਦਰ ਕੌਰ ਉਹਨਾਂ ਦਾ ਹਾਂਜੀ ਉਹਨਾਂ ਦਾ ਇਹਦੇ ਵਿੱਚ ਆਂਦੇ ਨੇ ਉਹਦੇ ਲਸੂੜਾ ਵੀ ਲੱਗਾ ਹੁੰਦਾ ਸੀ ਹਾਏ 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 ਵਾਹ ਜੀ ਵਾਹ ਦੇਖਿਆ ਵੇਖਿਆ ਤੁਸੀਂ ਲੋ ਜੀ ਦੋਸਤੋ ਮਾਂ ਜੀ ਇਹ ਤੁਹਾਡਾ ਘਰ ਹੈ ਜੀ ਅੱਜ ਨਵਾਂ ਬਣ ਚੁੱਕਿਆ ਇੱਥੇ ਤੁਸੀਂ ਦੱਸਿਆ ਕਿ ਪੁਰਾਣਾ ਘਰ ਸੀ ਸਾਡਾ ਇੱਥੇ ਘਰ ਇਹਨਾਂ ਦੇ ਖਾਨਦਾਨ ਦੇ ਹੁੰਦੇ ਇੱਥੇ ਦੋ ਚਾਰ ਘਰ ਹੈ ਹਾਂਜੀ ਇਹਨਾਂ ਦੇ ਮਤਲਬ ਇਹ ਸਾਰੇ ਘਰ ਜਿਹੜੇ ਤੁਹਾਡੇ ਪਰਿਵਾਰ ਦੇ ਚਾਚਿਆਂ ਤਾਇਆਂ ਦੇ ਹੁੰਦੇ ਸਨ ਇਹ ਉਹ ਏਰੀਆ ਤੇ ਇਹ ਘਰ ਜਨਾਬ ਉਹ ਜਿੱਥੇ ਤੁਹਾਡਾ ਜਨਮ ਹੋਇਆ ਘਰ ਜੋ ਕਿ ਨਵਾਂ ਬਣ ਚੁੱਕਿਆ ਲੇਕਿਨ ਜਗ੍ਹਾ ਉਹ ਹੀ ਹੈ ਜਿਸ ਤਰ੍ਹਾਂ ਚਾਚਾ ਜੀ ਨੇ ਦੱਸਿਆ ਤੇ ਇਹਦੇ ਅੰਦਰ ਆਪਣਾ ਕੋਸ਼ਿਸ਼ ਕਰਨੇ ਆ ਜੇ ਸਾਨੂੰ ਆਪਣਾ ਹੋਣਾ ਤੇ ਅੰਦਰ ਕੁਝ ਵੀ ਨਹੀਂ ਹੋਣ ਜੇ ਨਵੇਂ ਛੱਤ ਕਰਦੇ ਨੇ ਲੇਕਿਨ ਇੱਥੇ ਤੁਹਾਡਾ ਲਸੂੜਾ ਤਾਂ ਵੇਖਿਆ ਹਾਂਜੀ ਹਾਂਜੀ ਵਾਹ ਜੀ। ਸੂੜਾ ਖਾਦਾ ਉਹਦੇ ਚਾਰ ਖਾਦਾ ਸਾਂ ਤੁਸੀਂ ਵੀ ਖਾਧਾ ਹਾਂਜੀ ਅੱਛਾ ਵਾਹ ਇਹ ਜੀ। ਕੱਲ ਦੀ ਗੱਲ ਹੈ ਜੀ ਤੇ ਮਾਂ ਜੀ ਨੇ ਕਿਹਾ ਜੀ ਅਸੀਂ ਉਹਨੂੰ ਅਚਾਰ ਪਾਉਂਦੇ ਹੁੰਦੇ ਸਾਂ ਆਪਣੇ ਲਸੂੜੇ ਦਾ ਉਹਨਾਂ ਵੀ ਕਿਹਾ ਜ਼ਿਕਰ ਕੀਤਾ ਤੇ ਤੁਸੀਂ ਵੀ ਖਾਧਾ ਤੇ ਹੁਣ ਅੱਛਾ ਥੋੜਾ ਇਧਰੋਂ ਵਿਖਾ ਦਿਆ ਨਾਲ ਗਲੀ ਹੈ ਜਿਹੜਾ ਬਾਬਾ ਮਹਿੰਗਾ ਸੀ ਅੱਛਾ ਉਹ ਬਾਬੀ ਮਹਿੰਗੇ ਦਾ ਘਰ ਕਿਤੇ ਇਹ ਹੀ ਘਰ ਆ ਸਾਹਮਣਾ ਘਰ ਸੀ ਬਾਬੀ ਮਹਿੰਗੇ ਅੱਜ ਵੀ ਉਹਨਾਂ ਦੀ ਨਸਲ ਹੀ ਇੱਥੇ ਹਾਂਜੀ ਉਹਨਾਂ ਦੀ ਲੇਕਿਨ ਘਰ ਨਵਾਂ ਬਣ ਗਿਆ ਆਹ ਕਰਨਾ ਵਾਹ ਜੀ ਵਾਹ ਲਓ ਜੀ ਮਾਂ ਜੀ ਥੋੜਾ ਬਰਾਨਾ ਭੱਜ ਇਹ ਸਾਹਮਣੇ ਜਿਹੜਾ ਘਰ ਹੈ ਨਾ ਇਹ ਜਿਹੜਾ ਸਾਹਮਣਾ ਘਰ ਨਾ ਇਹ ਹੈਗਾ ਜੀ ਬਾਬਾ ਮਹਿੰਗਾ ਮਾਂ ਜੀ ਜਿਹੜਾ ਤੁਸੀਂ ਜ਼ਿਕਰ ਕੀਤਾ ਸੀ ਨਾ ਬਾਬਾ ਮਹਿੰਗਾ ਇਹ ਤੁਹਾਡਾ ਘਰ ਤੇ ਤੁਹਾਡੇ ਘਰ ਦੇ ਕੋਲੋਂ ਦੀ ਗਲੀ ਜਾਂਦੀ ਹੁੰਦੀ ਸੀ ਉਹ ਗਲੀ ਬੰਦ ਹੈ ਉਹ ਸਾਹਮਣੇ ਜਨਾਬ ਹੈ ਅੱਜ ਵੀ ਉੱਥੇ ਮਹਿੰਗੇ ਦਾ ਘਰ ਹਾਂ ਤੇ ਇਹ ਜਨਾਬ ਇੱਥੇ ਕੀ ਹੁੰਦਾ ਸੀ ਇਹ ਬਾਅਦ ਚ ਹੀ ਆਬਾਦ ਹੋਏ ਠੀਕ ਘਰ ਹੀ ਸੀ ਮਤਲਬ ਹਾਂਜੀ ਇਹ ਜਨਾਬ ਇੱਥੇ ਹੁੰਦਾ ਸੀ ਕੱਚਾ ਘਰ ਤੇ ਹੁਣ ਮਾਂ ਜੀ ਨੇ ਵੀ ਦੱਸਿਆ ਕਿ ਸਾਡਾ ਘਰ ਉਂਝ ਇੱਟਾਂ ਦਾ ਹੁੰਦਾ ਸੀ ਲੇਕਿਨ ਕੱਚੀਆਂ ਇੱਟਾਂ ਦਾ ਹੁੰਦਾ ਸੀ ਲੇਕਿਨ ਹੁਣ ਸਾਰਾ ਪਿੰਡ ਪੱਕਾ ਬਣ ਗਿਆ ਇਸ ਤਰ੍ਹਾਂ ਭਾਈ ਨੇ ਦੱਸਿਆ ਚਾਚੇ ਨੇ ਦੱਸਿਆ ਕਿ ਇੱਥੇ ਇੱਕ ਸਿਰਫ ਚੁਬਾਰਾ ਪੱਕਾ ਹੁੰਦਾ ਕਿਹਦਾ ਪੱਕਾ ਹੁੰਦਾ ਸੀ ਭਗਤ ਸਿੰਘ ਦਾ ਜੀ ਭਗਤ ਸਿੰਘ ਦਾ ਜਿਹੜਾ ਕਿ ਆਪਣਾ ਟੁਰਨੇ ਸੇਤੀ ਸੀ ਇੱਥੇ ਆਪਣਾ ਸਰਦਾਰ ਜੀ ਉਹਨਾਂ ਦਾ ਘਰ ਪੱਕਾ ਹੁੰਦਾ ਸੀ ਤੇ ਇਹ ਹੁਣ ਜਨਾਬ ਵੇਖੋ ਤੁਸੀਂ ਇਹ ਚੀਜ਼ਾਂ ਉੱਥੇ ਮੌਜੂਦ ਨੇ ਹਾਂਜੀ ਤੇ ਪਿੰਡ ਵੀ ਉੱਥੇ ਮੌਜੂਦ ਹੈ ਜਗ੍ਹਾ ਉਹੀ ਹੈ ਜਗ੍ਹਾ ਵੀ ਉਹੀ ਹੈ ਲੇਕਿਨ ਇਹ ਲਸੂੜਾ ਤੇ ਹੁਣ ਕਟਿਆ ਗਿਆ ਸਾਡੀ ਹੋਸ਼ ਚ 5-7 ਸਾਲ ਹੋ ਗਏ ਲੋ ਜੀ ਆਪਣਾ ਦੋਸਤ ਕਹਿ ਰਹੇ ਨੇ ਕਿ ਲਸੂੜਾ ਯਾਨੀ ਐਡਾ ਪੁਰਾਣਾ ਲਸੂੜੇ ਦਾ ਦਰਖਤ ਸੀ ਕਿ ਇੱਥੇ ਮੌਜੂਦ ਸੀ ਲੇਕਿਨ ਇਹ ਹੁਣ ਪਿੱਛੇ ਜੀ ਉਹਨਾਂ ਨੇ ਕੱਟਿਆ ਗਿਆ ਔਰ ਅਸੀਂ ਬਕਾਇਦਾ ਉਹਦਾ ਹਰ ਸਾਲ ਅਚਾਰ ਵੀ ਪਾਉਂਦੇ ਹੁੰਦੇ ਸਾਂ ਕਿਉਂਕਿ ਲਸੂੜੇ ਦਾ ਅਚਾਰ ਬੜਾ ਮਜ਼ੇਦਾਰ ਹੁੰਦਾ ਤੇ ਹੁਣ ਵੇਖੋ ਜੀ ਵਕਤ ਗੁਜ਼ਰ ਗਿਆ ਤੇ ਇਹ ਮਸਜਿਦ ਬਾਅਦ ਬਣੀ ਹਾਂਜੀ ਇਹ ਬਾਅਦ ਚ ਬਣੀ ਕਿਉਂਕਿ ਇੱਥੇ ਤਾਂ ਘਰ ਹੀ ਹੋਣੇ ਨਾ ਹਾਂਜੀ ਨਹੀਂ ਮਸਜਿਦ ਕੱਚੀ ਸੀ ਮੈਂ ਛੋਟੀ ਸੀ ਉਹ ਅੱਛਾ ਠੀਕ ਹੈ ਬਾਅਦ ਚ ਪੱਕੀ ਜਿਹੜੀ ਹੈ ਨਾ ਪਹਿਲਾਂ ਉਹ ਫਿਰ ਬਣ ਗਈ ਨਾ ਦਾਦੇ ਮੇਰੀ ਦੱਸਦੇ ਨੇ ਕਿ ਪਹਿਲਾਂ ਨਾ ਹੱਥ ਨਾਲ ਮਿੱਟੀ ਬੋ ਕੇ ਨਾ ਹੱਥ ਨਾਲ ਮਿੱਟੀ ਬੋ ਕੇ ਤੇ ਫਿਰ ਮਸਜਿਦ ਬਣਾਈ ਸੀ ਥੋਬੇ ਤੇ ਜਿਹੜੀ ਕਮਾਦ ਦੇ ਲੈਂਦੇ ਨੇ ਨਾਲੋਂ ਛੋਈ ਜਿਹਨੂੰ ਕਹਿੰਦੇ ਨੇ ਉਹ ਲਿਆ ਕੇ ਤੇ ਥੱਲੇ ਪਾ ਕੇ ਨਾ ਤੇ ਫਿਰ ਅਸੀਂ ਉਹਦੇ ਉੱਤੇ ਨਮਾਜ਼ ਪੜ੍ਹਦੇ ਹਾਂ ਅੱਛਾ ਸਫਾਂ ਦੀ ਬਜਾਏ ਨਾ ਵਾਹ ਜੀ ਵਾਹ ਕਿਆ ਵਕਤ ਸੀ ਗੱਲ ਇਹ ਨਾ ਕਿ ਪੜ੍ਹਨੀ ਹੋਏ ਸਹੀ ਹਾਂਜੀ ਪੜ੍ਹਨੀ ਹੋਏ ਸਹੀ ਅੱਜ ਕੱਲ ਇਹ ਜਿਹੜੇ ਏਸੀ ਲੱਗੇ ਨੇ ਤੇ ਸਾਰਾ ਕੁਝ ਜਿਹੜਾ ਨਾ ਲੇਕਿਨ ਲਓ ਜੀ ਦੋਸਤੋ ਹੁਣ ਤੁਹਾਨੂੰ ਵਿਖਾਣਾ ਆ ਆਪਣੇ ਘਰ ਜਿਹੜੇ ਬਾਬੇ ਮੁਨਸ਼ੀ ਦੇ ਅੱਛਾ ਮਾਂ ਜੀ ਹੁਣ ਇੱਥੇ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਬਾਬੇ ਮੁਨਸ਼ੀ ਦੀ ਜਿਹੜੀ ਔਲਾਦ ਹੈ
ਆਲ ਔਲਾਦ ਉਹਨਾਂ ਦੀ ਅੱਗੋਂ ਇਹ ਤੁਹਾਨੂੰ ਇਹਨਾਂ ਦੀ ਯਾਦ ਦਾ ਨਹੀਂ ਕਰਵਾਉਣ ਲੱਗੇ ਆ, ਫਿਰ ਤੁਹਾਨੂੰ ਪਤਾ ਲੱਗ ਜਾਏਗਾ, ਯਕੀਨਨ ਪਤਾ ਲੱਗ ਜਾਏਗਾ। ਇਹ ਹੁਣ ਤੁਹਾਡਾ ਘਰ ਹੈ, ਇਹ ਸਾਨੂੰ ਲੈ ਕੇ ਚੱਲਦੇ ਨੇ ਕਿ ਇਹਨਾਂ ਦਾ ਘਰ ਕਿੱਥੇ ਹੁੰਦਾ ਸੀ, ਇਹਨਾਂ ਦੇ ਬਜ਼ੁਰਗਾਂ ਦਾ, ਫਿਰ ਤੁਹਾਨੂੰ ਯਾਦ ਆ ਜਾਏਗਾ। ਚਾਚਾ ਜੀ ਚਲੋ ਅਰੇ ਕਰ ਲਾ ਲਓ ਜੀ, ਅਸੀਂ ਹੁਣ ਜਾ ਰਹੇ ਹਾਂ ਆਪਣਾ ਪਹਾੜ ਪਾਸੇ ਨੂੰ, ਐਸੇ ਗੱਲ ਹਾਂਜੀ ਪਹਾੜ ਬਸ। ਅੱਛਾ ਇਹ ਭਾਜ ਕਿਹੜੀ ਜਗ੍ਹਾ? ਇਹ ਜੀ ਜਾਗਰ ਸਿੰਘ ਜੀ ਲੰਬੜਦਾਰ ਜਿਹੜੇ ਸਨ ਉਹਨਾਂ ਦੀ ਹਵੇਲੀ ਸੀ, ਇੱਥੇ ਹੀ ਪਿੱਪਲ ਸੀ ਤੇ ਹੁਣ ਮਸਜਿਦ ਬਣ ਗਈ ਹੈ ਉਸ ਜਗ੍ਹਾ ਦੇ ਵਿੱਚ। ਇਹ ਜਗ੍ਹਾ ਉਹ ਵਾਲੀ ਹੈਗੀ ਹੈ ਜਾਗਰ ਸਿੰਘ ਦੀ। ਤੇ ਇੱਥੋਂ ਮਾਂ ਜੀ ਮਹਿੰਦਰ ਕੌਰ ਹੋਰਾਂ ਦੇ ਉਹਨਾਂ ਦੇ ਟੱਬਰ ਦੇ ਘਰ ਕਿਹੜੇ ਨੇ? ਇਹ ਇਹ ਸਾਹਮਣਾ ਘਰ ਜੀ ਉਹਨਾਂ ਦੇ ਅੱਗੇ ਸ਼ੁਰੂ ਹੋ ਜਾਂਦਾ। ਅੱਛਾ ਚਾਚਾ ਜੀ ਹੁਣ ਮੈਨੂੰ ਦੱਸੋ ਕਿ ਅਸੀਂ ਐਸੇ ਦੇ ਕਿੱਥੇ ਖਲੋਤੇ ਹਾਂ? ਇਹ ਜਿਹੜੀ ਗਲੀ ਜੇ ਨਾ ਇਹ ਉਹ ਹੋਵੇ ਜਿਹੜੀ ਛੱਪੜ ਦੇ ਕੰਢੇ ਕੰਢੇ ਨਾਲ ਮਤਲਬ ਅੱਗੇ ਜਾਂਦੀ ਛੱਪੜ ਦੇ ਨਾਲ ਨਾਲ ਉਹਨਾਂ ਦੇ ਘਰਾਂ ਤੋਂ ਇਹ ਸਾਰਾ ਛੱਪੜ ਸੀ। ਇਹ ਛੱਪੜ ਸੀ, ਹਾਂਜੀ ਇੱਧਰ ਉਹਨਾਂ ਦੇ ਘਰ ਸਨ ਹਾਂਜੀ। ਤੇ ਅਸੀਂ ਨਾਲ ਜਾ ਰਹੇ ਛੱਪੜ ਦੇ। ਆ ਵੀ ਗਲੀ ਜਿਹੜੀ ਤੋੜੀ ਹੈ ਨਾ ਆ ਆਹੋ। ਰਹੀ ਇਹ ਸਾਰੀ ਪਿੱਛੇ ਛੱਪੜ ਦੇ ਕੰਢੇ ਠੀਕ ਛੱਪੜ ਦੇ ਠੀਕ ਕੰਢੇ ਠੀਕ। ਵਿੱਚ। ਤੇ ਅਸੀਂ ਹੁਣ ਛੱਪੜ ਦੇ ਕੰਢੇ ਕੰਢੇ ਜਾ ਰਹੇ ਕੰਢੇ ਹਾਂ। ਜਾ। ਚਲੋ ਤੇ ਇੱਥੋਂ ਫਿਰ ਐਂਜਨ ਹੋ ਜਾਂਦੀ ਸੀ। ਸੱਜੇ ਫੇਰ ਹੋ ਗਈ, ਹਾਂਜੀ ਯਾਨੀ ਸਾਡੇ ਹੁਣ ਪਿੱਛੇ ਰਹਿ ਗਏ ਉਹਨਾਂ ਦੇ ਘਰ। ਹੁਣ ਚੱਲੇ ਜੇ ਅਸੀਂ ਇੱਧਰ ਨੂੰ ਅੱਛਾ ਅਸੀਂ ਛੱਪੜ ਦੇ ਕੰਢੇ ਕੰਢੇ ਨਹੀਂ ਜਾਣਾ, ਅਸੀਂ ਪਿੰਡ ਨੂੰ ਵੜ ਪਿੰਡ ਨੂੰ ਵੜਨਾ। ਚਲੋ ਮੁਨਸ਼ੀ ਦੇ ਘਰ ਵੱਲ ਨੂੰ। ਮੁੰਸ਼ੀ ਦੇ ਘਰ ਹੁਣ ਚਲੇ ਜੀ, ਬਾਬਾ ਮੁੰਸ਼ੀ। ਮੁਨਸ਼ੀ ਦੇ ਘਰ ਹੈ ਜਾਂ ਮਤਲਬ ਕੋ ਬੇਟੇ ਨੇ ਉਹਦਾ ਨਾਇਬ ਦਾ ਬੂਟਾ। ਹਾਂ ਠੀਕ ਹੈ, ਸਹੀ ਹੈ। ਇਹ ਜੀ ਆਪਣਾ ਇੱਥੇ ਜਿਹੜਾ ਮਾਂ ਜੀ ਮਹਿੰਦਰ ਕੌਰ ਦਾ ਜਿਹੜਾ ਹੈਗਾ ਜ਼ਾਤ ਹੈ ਜਿਹੜੀ ਮਤਲਬ ਓਠੀ, ਇਹ ਵੀ ਓਠੀ ਜੱਟ ਹੈਗੇ ਨੇ ਇੱਥੋਂ ਦੇ। ਇਹ ਵੀ ਇੱਕ ਹੀ ਖਾਨਦਾਨ ਇੱਥੇ ਰਹਿ ਗਿਆ, ਅੱਗੋਂ ਇਹਨਾਂ ਦੇ ਕਾਫੀ ਵਸੀ ਮਾਸ਼ਾਅੱਲਾ ਪੁੱਤਰ ਤੇ ਅੱਗੋਂ ਉਹਨਾਂ ਦੇ, ਲੇਕਿਨ ਇਹ ਇਹਨਾਂ ਦੇ ਬਾਬਾ ਮੁੰਸ਼ੀ ਦੀ ਔਲਾਦ ਜਿਹੜਾ ਕਿ ਓਠੀ ਜੱਟ ਸੀ ਉਹਨਾਂ ਦੇ ਘਰ ਨੇ, ਤੇ ਇਹ ਆਪਣਾ ਬਹਾਲਦੇ ਨੇ ਵੀ ਇਹ ਹੁਣ ਅਸੀਂ ਜਾ ਰਹੇ ਹਾਂ ਇਹਨਾਂ ਦੇ ਜਿੱਥੇ ਘਰ ਹੁੰਦੇ ਹਨ। ਉਹ ਜਿਹੜਾ ਮਾਂ ਜੀ ਮਹਿੰਦਰ ਕੌਰ ਹੈ ਨਾ ਉਹਨਾਂ ਦੇ ਘਰਾਂ ਦੇ ਬੈਕ ਸਾਈਡ ਤੇ ਆ ਗਏ, ਉੱਤੋਂ ਦੀ ਹੋ ਕੇ ਨਾ ਇਹ ਪਹਾੜ ਪਾਸਿਓਂ, ਤੇ ਅਸੀਂ ਆ ਗਏ ਜੀ ਉਹਨਾਂ ਦੇ ਜਿਹੜੇ ਬਿਲਕੁਲ ਬੈਕ ਸਾਈਡ ਵਾਲੇ ਜਿਹੜੇ ਇਲਾਕਾ ਹੈ ਉੱਧਰ। ਸਾਡੇ ਨਾਲ ਜੀ ਸਾਰੇ ਦੋਸਤ ਭਰਾ ਨੇ, ਇਹਨਾਂ ਦਾ ਬਹੁਤ ਸ਼ੁਕਰੀਆ। ਗਰਮੀ ਦੇ ਨਾਲ ਇਹਨਾਂ ਜਿਵੇਂ ਦੱਸਿਆ ਮਾਂ ਜੀ ਮਹਿੰਦਰ ਕੌਰ ਨੂੰ ਘਰ ਵੱਲ ਹੈ, ਇਹ ਖੁਸ਼ੀ ਖੁਸ਼ੀ ਆਂਦੇ ਚਲੋ ਜੀ ਚੱਲਦੇ ਆ, ਸਾਡੀ ਵਜ੍ਹਾ ਨਾਲ ਅਗਰ ਮਾਂ ਜੀ ਖੁਸ਼ ਹੋ ਜਾਣਗੇ ਸਾਨੂੰ ਹੋਰ ਕੀ ਚਾਹੀਦਾ। ਇਹ ਜੀ ਘਰ ਇਹ ਗੱਲ ਬੰਦ ਕਰੀ, ਇਹ ਸ਼ੁਰੂ ਦੀ ਬੰਦ ਹੈ। ਵਾਹ ਜੀ ਸ਼ੁਰੂ ਤੋਂ ਬੰਦ। ਅੱਛਾ ਲਓ ਜੀ ਚਾਚਾ ਜੀ ਹੁਣ ਦੱਸੋ। ਇਹ ਜਿਹੜੀ ਜਗ੍ਹਾ ਨਾ ਸਾਰੀ ਇਹ ਬਾਬੇ ਮੁਨਸ਼ੀ ਦੀ ਸੀ। ਅੱਛਾ ਅੱਗੋਂ ਇੱਧਰ ਦਿਖਾਣਾ ਕਰ। ਉਹਦੀ ਔਲਾਦ ਸੀ, ਮਤਲਬ ਨਾਇਤੁੱਲਾ ਹਦਾਇਤੁੱਲਾ ਅੱਛਾ ਤੇ ਮੁਹੰਮਦ ਬੂਟਾ। ਠੀਕ ਹੈ। ਹਾਂਜੀ ਅੱਛਾ ਇਹ ਜਿਹੜੀ ਹੈ ਹਾਂਜੀ ਇਹ ਸਾਹਮਣਾ ਘਰ ਇਹ ਸਾਰੀ ਉਹ ਇੱਕੋ ਹੀ ਇਹ ਸਾਰੀ ਉਹ ਇਹ ਤੁਹਾਡੇ ਵੱਡਿਆਂ ਦੀ। ਹਾਂਜੀ ਤੇ ਇੱਥੋਂ ਇਹ ਜਿਹੜੇ ਪਿਛਲੇ ਨੇ ਘਰ ਇਹ ਸਨ ਉਹਨਾਂ ਦੇ। ਇਹ ਮਹਿੰਦਰ ਕੌਰ ਦਾ ਘਰ ਹੈ ਆ ਮਿੰਦਰ ਕੌਰ ਦਾ ਘਰ ਇਹ ਨਾਲ ਹੀ ਲੱਗਦਾ। ਇਹ ਦੀਵਾਰ ਬੈਕ ਸਾਈਡ ਲੱਗਦੀ ਸੀ ਉਹਨਾਂ ਦੀ। ਲੋ ਜੀ ਇਹ ਜਿਹੜਾ ਦੀਵਾਰ ਹੈ ਨਾ ਇਹ ਹੈਗੀ ਹੈ ਮਾਂ ਜੀ ਮਹਿੰਦਰ ਕੌਰ ਦਾ ਬੈਕ ਸਾਈਡ। ਉਹਦੇ ਇੱਥੇ ਇੱਕ ਪਿੱਪਲ ਦਾ ਬੂਟਾ ਵੀ ਹੁੰਦਾ ਸੀ ਪਿਛਲੇ ਪਾਸੇ, ਉਹ ਵੱਡਿਆ ਗਿਆ ਲੇਕਿਨ ਹੈ ਸੀ ਨਾ ਹੈ ਸੀ ਉਹ ਇਹ ਨਾਲ ਹੀ ਸੀ ਇੱਥੇ। ਆਹੋ ਆਹੋ। ਲਓ ਜੀ ਇੱਥੇ ਪਿੱਪਲ ਦਾ ਬੂਟਾ ਸੀ, ਬੈਕ ਸਾਈਡ ਆ ਗਈ, ਤੇ ਇਹ ਘਰ ਨੇ ਮਾਂ ਜੀ ਮਹਿੰਦਰ ਕੌਰ ਦੇ ਬੈਕ ਸਾਈਡ ਦੇ ਉੱਤੇ। ਅਸੀਂ ਬਿਲਕੁਲ ਪਿਛਲੇ ਪਾਸੇ ਖਲੋਤੇ ਆ, ਤੇ ਇਹ ਜਿਹੜਾ ਇਧਰ ਨੂੰ ਕਰੋ ਜੀ, ਇਹ ਆਪਣਾ ਸਾਨੂੰ ਚਾਚਾ ਜੀ ਨੇ ਦੱਸਿਆ ਉਹਨਾਂ ਕਿ ਜੀ ਇਹ ਸਾਡੇ ਵੱਡਿਆਂ ਦਾ ਜਿਹੜਾ ਘਰ ਸੀ ਨਾ ਬਿਲਕੁਲ ਉਹਨਾਂ ਦੇ ਬੈਕ ਸਾਈਡ ਤੇ। ਇਹ ਸਾਡੇ ਕੀ ਇੱਥੇ ਘਰ ਕਿਹਦਾ ਹੁੰਦਾ ਸੀ? ਚਾਚੇ ਮੁੰਸ਼ੀ ਦਾ, ਉਹਨਾਂ ਦਾ ਹੀ ਉਹਨਾਂ ਦੀ ਫੈਮਿਲੀ ਰਹਿੰਦੀ ਸੀ। ਉਹਨਾਂ ਦੇ ਬੇਟੇ ਹਨ। ਆਹੋ ਅਸੀਂ ਅੱਗੋਂ ਉਹਨਾਂ ਦੀ ਔਲਾਦ ਆ। ਠੀਕ ਹੋ ਗਿਆ। ਵਾਹ ਜੀ ਵਾਹ, ਵਾਹ ਜੀ ਵਾਹ। ਲੱਗਦਾ ਕਿ ਹੁਣ ਤੱਕ ਜਿਹੜਾ ਨਾ ਉਹ ਦੋਸਤ ਜਿਹੜੇ ਓਠੀਆਂ ਤੋਂ ਗਏ ਨੇ 47 ਵੇਲੇ, ਜਾਂ ਉਹਨਾਂ ਦਾ ਪਰਿਵਾਰ ਜਾਂ ਕੋਈ ਬਜ਼ੁਰਗ ਜੀਂਦੇ ਨੇ, ਤੇ ਉਹਨਾਂ ਨੂੰ ਪਤਾ ਲੱਗ ਗਿਆ ਹੈਗਾ ਕਿ ਕਿੱਥੇ ਖਲੋਤੇ ਆ, ਕੌਣ ਜਿਹੜੇ ਦੋਸਤ ਨੇ ਸਾਡੇ ਨਾਲ ਨੇ, ਇਹਨਾਂ ਦਾ ਖਾਨਦਾਨ ਟੱਬਰ ਕਿਹੜਾ ਸੀ, ਉਹਨਾਂ ਦਾ ਕੀ ਨਾਂ ਸਨ, ਉਹ ਅਸੀਂ ਆਲਰੇਡੀ ਤੁਹਾਨੂੰ ਬੜੀ ਡਿਟੇਲ ਨਾਲ ਦੱਸ ਚੁੱਕੇ ਹਾਂ। ਤੇ ਇਹ ਜਨਾਬ ਉਹੀ ਪੁਰਾਣਾ ਏਰੀਆ ਲੇਕਿਨ ਬਣ ਚੁੱਕਿਆ ਨਵਾਂ। ਉਹਦੀ ਰੀਜ਼ਨ ਇਹ ਵੇ ਕਿ ਹੁਣ ਮੀਏ ਮਹਿੰਗੇ ਦਾ ਨਾਮ ਮੀਏ ਮਹਿੰਗੇ ਦਾ ਘਰ ਹਾਲ ਨੇ ਮਾਂ ਜੀ। ਇਹ ਸਾਹਮਣੇ ਚਾਚੂ ਨਾਲ ਦੀ ਕੰਧ ਸਾਂਝੀ ਸਾਡੀ। ਇਹ ਜਿਹੜੀ ਤੇ ਘਰ ਬਣਿਆ ਹੈ। ਅੱਛਾ ਇਹ ਜਿਹੜਾ ਸੀ ਇਹ ਸੀ ਤੇ ਇਹਨੂੰ ਮੀਆਂ ਮਹਿੰਗੇ ਦਾ ਇਹਨਾਂ ਨੂੰ ਕਿਹੜਾ ਗਲੀ ਹੋਈ ਲੱਗ ਗਲੀ ਉਹ ਲੱਗੀ। ਅੱਛਾ 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 ਅੱਛਾ। ਅਸੀਂ ਉਹਨਾਂ ਦੀ ਬੈਕ ਸਾਈਡ ਤੇ ਆ ਗਏ ਜੀ। ਅਸੀਂ ਆ ਗਏ ਆ ਜਨਾਬ ਛੱਪੜ ਇੱਕ ਸਾਈਡ ਤੇ ਛੱਡ ਦਿੱਤਾ। ਛੱਪੜ ਇੱਕ ਸਾਈਡ ਤੇ ਛੱਡਤਾ, ਜਿਹੜੇ ਲੰਮੜਾਂ ਦੀ ਹਵੇਲੀ ਹੈ ਤੇ ਉਹ ਪਿੱਪਲ ਸੀ, ਉਹ ਵੀ ਇਹ ਨਾਲ ਹੈਗਾ ਵੇ। ਇਹ ਜਿਹੜੀ ਮਾਂ ਜੀ ਵਰਾਂ ਦਾ ਘਰ ਸੀ, ਇਹ ਬਾਬਾ ਮਹਿੰਗਾ ਭੱਟੀ ਬਰਾਦਰੀ, ਆਹ ਸਾਹਮਣੇ ਉਹਨਾਂ ਦਾ ਘਰ ਏ। ਇਹ ਜਿਹੜਾ ਵੇ ਇਹ ਬਾਬੇ ਮੁੰਸ਼ੀ ਦਾ ਘਰ। ਵਾਹ ਜੀ ਵਾਹ। ਲਓ ਜੀ ਹੁਣ ਏਡੀ ਡਿਟੇਲ ਦੇ ਨਾਲ ਤੁਹਾਨੂੰ ਸਮਝਾ ਦਿੱਤਾ ਕਿ ਅਸੀਂ ਕਿੱਥੇ ਖਲੋਤੇ ਆ।
ਹੁਣ ਸਾਰੀ ਬਾਤ ਹੈ ਘਰ ਜਿਹੜੇ ਨੇ ਉਹ ਨਵੇਂ ਬਣ ਚੁੱਕੇ ਨੇ, ਪੁਰਾਣੇ ਘਰ ਮੁੱਕ ਚੁੱਕੇ ਨੇ, ਇੱਥੇ ਹੀ ਅੱਗਾਂ ਲੱਗੀਆਂ ਸਨ ਇਹਨਾਂ ਇਲਾਕਿਆਂ 'ਚ। ਇਹ ਸਾਰਾ ਹੀ ਕਿਉਂਕਿ ਇਹ ਹੀ ਸਿਰਫ ਇੱਕ ਸਾਡਾ ਇਕੱਲਾ ਘਰ ਸੀ ਇਸ ਜਗ੍ਹਾ ਦੇ ਉੱਤੇ ਕਿ ਜਿਹੜਾ ਉਦੋਂ ਮੁਸਲਮਾਨ ਸਨ। ਤੇ ਜਿਹੜਾ ਇੱਥੇ ਰਿਹਾ ਸੀ। ਬਕਾਇਆ ਜਿਹੜੇ ਸੀ ਉਹ ਸਾਰੇ ਸਿੱਖ ਸਨ। ਆਹੋ। ਉਹ ਇੱਥੋਂ ਚਲੇ ਗਏ, ਫਿਰ ਚਾਰ ਜਿੰਨੇ ਵੀ ਘਰ ਸਨ ਜਿਹੜੇ ਖਾਲੀ ਹੋਏ ਉਹਨਾਂ 'ਚ ਅੱਗਾਂ ਲੱਗੀਆਂ। ਸਾਰਾ ਨਿਜ਼ਾਮ ਜੋ ਵੀ ਹੋਇਆ ਉਸ ਟਾਈਮ ਬਰਹਾਲ ਚਲੋ ਜੋ ਵੀ ਅੱਗੇ ਜ਼ਿਕਰ ਕੀਤਾ ਤਸੱਵਰ ਹੀ ਵੇਖ ਆਪਣਾ ਕਰ ਤਸੱਵਰ ਸਕਦੇ ਕਰ ਸਕਨੇ ਹਾਂ ਪੈਸੇ ਤੇ। ਅੱਛਾ, ਤੇ ਉਹ ਜਿਹੜੀ ਆਂਦੇ ਬਾਬੇ ਲੰਬੜ ਦੀ ਹਵੇਲੀ ਹੁੰਦੀ ਸੀ, ਬਾਬਾ ਸਰਦਾਰ ਉਹਦੀ ਲੰਬੜਾਂ ਦੀ ਹਵੇਲੀ, ਉਹ ਵੀ ਮੁੱਕ ਹਾਂਜੀ ਗਈ। ਉਹ ਹੈਗੀ ਜੇ ਇਹ ਮਾਂ ਜੀ ਵਰਾਂ ਦੇ ਘਰ ਦੇ ਨਾਲ ਲੰਬੜਾਂ ਦੀ ਹਵੇਲੀ। ਇਹ ਸਾਡੇ ਪੜਦਾਦੇ ਦਾ ਘਰ ਸੀ। ਇਹ ਲੰਬੜਾਂ ਦੀ ਹਵੇਲੀ ਮਤਲਬ ਜਿਹੜੇ ਨਾਲ ਸੀ ਨਾ ਸਾਡੇ ਜਿਹੜੇ ਲਾਗੋਂ ਨਜ਼ਦੀਕੀ ਲੱਗਦੇ ਸੀ, ਇਹ ਉਹਨਾਂ ਦੀ ਜਿਨ੍ਹਾਂ ਦੀ ਸਾਨੂੰ ਮਿਲੀ, ਜਿਨ੍ਹਾਂ ਦੀ ਸਾਨੂੰ ਲੰਬੜਦਾਰੀ ਮਿਲੀ ਕਿਉਂਕਿ ਉਹ ਸਿੱਖ ਸਨ, ਅਸੀਂ ਮੁਸਲਮਾਨ ਸਨ। ਬੂਟਾ ਸਿੰਘ ਗੁਰੀ, ਜਾਗਰ ਸਿੰਘ ਆਹੋ, ਉਹ ਸਿੱਖ ਸਨ। ਉਹ ਫਿਰ ਚਲੇ ਗਏ, ਫਿਰ ਉਹਨਾਂ ਦੀ ਸਾਨੂੰ ਕਿਉਂਕਿ ਨਜ਼ਦੀਕੀ ਅਸੀਂ ਸਨ। ਤੁਹਾਨੂੰ ਨੰਬਰਦਾਰੀ ਮਿਲ ਗਈ, ਠੀਕ ਸਮਝ ਆ ਗਈ ਹੁਣ। ਲਓ ਜੀ, ਇਹ ਉਹ ਨੰਬਰਦਾਰ ਨੇ ਜਿਨ੍ਹਾਂ ਨੂੰ ਜਾਗਰ ਸਿੰਘ ਮਾਂ ਜੀ ਤੁਸੀਂ ਜ਼ਿਕਰ ਕੀਤਾ ਨੰਬਰਦਾਰ, ਇਹ ਉਹਨਾਂ ਦਾ ਮਤਲਬ ਕਿ ਬਾਬੇ ਮੁੰਸ਼ੀ ਹੋਰੀ ਜਿਹੜੇ ਨੇ ਇਹ ਉਹਨਾਂ ਦੀ ਔਲਾਦ ਹੈ ਜਿਹੜੀ ਇਸ ਵੇਲੇ ਇੱਥੇ ਲੰਬੜਾਂ ਦੀ ਫੈਮਿਲੀ ਵੀ ਕਹਿਲਾਦੀ ਕਿ ਇਹਨਾਂ ਦੇ ਵਾਲਦ ਸਾਹਿਬ ਨੂੰ ਲੰਬੜਦਾਰ ਕਿਹਾ ਜਾਂਦਾ ਹੈ। ਔਰ ਵੇਖ ਲਈ ਹਵੇਲੀ 'ਚ ਆਪਣਾ ਹਾਨੀ ਹੁਣ ਕੋਠੀ ਕੁਝ ਨਹੀਂ ਹੈ, ਖਾਲੀ ਪਈ ਹੈ ਜਗ੍ਹਾ ਥੋੜੀ। ਅੱਛਾ ਚਲੋ ਠੀਕ ਹੈ। ਦੁਬਾਰਾ ਲੈਵੇ ਕਿ ਇਹ ਸੀ ਜਨਾਬ ਅੱਜ ਦੀ ਵੀਡੀਓ ਜਿਹਦੇ ਵਿੱਚ ਅਸੀਂ ਤੁਹਾਨੂੰ ਵਿਖਾ ਲਿਆ ਹੈ ਪਿੰਡ ਓਠੀਆਂ। ਔਰ ਸ਼ਦੀਦ ਗਰਮੀ ਦੇ ਵਿੱਚ ਤੁਸੀਂ ਪਸੀਨੇ ਸਾਨੂੰ ਸਾਰਿਆਂ ਨੂੰ ਵੇਖ ਸਕਦੇ ਹੋ, ਲੇਕਿਨ ਅਸੀਂ ਖੁਸ਼ੀ ਨਾਲ ਇਹ ਕੰਮ ਕਰ ਰਹੇ ਹਾਂ ਕਿਉਂਕਿ ਅਗਰ ਸਾਡੀ ਵੀਡੀਓ ਦੇ ਨਾਲ ਕਿਸੇ ਦੀ ਖੁਆਇਸ਼ ਪੂਰੀ ਹੋ ਜਾਂਦੀ ਹੈ ਤੇ ਮੇਰਾ ਖਿਆਲ ਹੈ ਦੁਨੀਆ ਦੇ ਉੱਤੇ ਹੋਰ ਕੀ ਲੈਣਾ ਦੇਣਾ। ਇਹੀ ਬਚਨ। ਬਹੁਤ ਮਿਹਰਬਾਨੀ ਤੁਹਾਡਾ ਸਾਰਿਆਂ ਭਰਾਵਾਂ ਦਾ ਬਹੁਤ ਸ਼ੁਕਰੀਆ। ਚਾਚਾ ਜੀ ਰਹੋ। ਇਹ ਜਨਾਬ ਸਾਡੇ ਸਾਰੇ ਜਿਹੜੇ ਭਰਾ ਇੱਥੇ ਨੇ, ਮਾਂ ਜੀ ਇਹ ਉਹੀ ਨੇ ਜਿਹੜੇ ਓਠੀ ਜੱਟ ਨੇ, ਸਾਰੇ ਆਜੋ ਪਿੱਛੇ। ਤੇ ਇਹ ਜਨਾਬ ਹੁਣ ਤੁਹਾਨੂੰ ਵਿਖਾ ਛਾਣੇ ਕਿ ਅਸੀਂ ਜਿਹੜਾ ਵੀਡੀਓ ਬਣਾਉਣ ਆਏ ਆ, ਸਾਡੇ ਨਾਲ ਇਹ ਕਿੰਨੇ ਦੋਸਤ ਹੈਗੇ ਨੇ। ਇਹ ਸਾਰੇ ਦੋਸਤ ਜਿਨ੍ਹਾਂ ਦੇ ਤਾਵਨ ਦੇ ਨਾਲ ਜਿਨ੍ਹਾਂ ਸਾਰੀ ਉਹਨਾਂ ਦੀ ਆਲ ਲਾਜ ਹੈ, ਬਾਬੇ ਮੁੰਸ਼ੀ ਰਾਜ, ਬਾਬੇ ਮੁੰਸ਼ੀ ਦੀ ਆਲ ਲਾਜ। ਯਾਨੀ ਇਹ ਸਮਝ ਲਓ ਕਿ ਉਹ ਓਠੀ ਜਿਹੜੇ ਖਾਨਦਾਨ ਦੇ ਲੋਕ ਨੇ, ਉਹ ਮਤਲਬ ਜਿਹੜਾ ਖਾਨਦਾਨ ਇੱਥੇ ਰਹਿ ਗਿਆ, ਪਿੰਡ ਜਿਨ੍ਹਾਂ ਦੇ ਨਾਂ ਤੇ ਉਹ ਇਸ ਵੇਲੇ ਇਹ ਹੀ ਸਾਡੇ ਨਾਲ ਖਲੋਤਾ ਹੈ। ਤੇ ਜਿੱਥੇ ਰਹੋ ਹੱਸਦੇ ਵਸਦੇ ਰਹੋ। ਮਾਂ ਜੀ ਨੂੰ ਅਸੀਂ ਇੱਕ ਵਾਰੀ ਫੇਰ ਦਾਵਤ ਦਿੰਦੇ ਆ, ਤੁਸੀਂ ਪਿੰਡ ਆਉਣਾ 100 ਬਿਸਮਿਲ੍ਲਾ। ਅਗਰ ਤੁਸੀਂ ਕਰਤਾਰਪੁਰ ਆਉਣਾ, ਕਿਉਂ ਚਾਚਾ ਜੀ ਜਾਵਾਂਗੇ ਮਿਲਣ ਸਾਰੇ ਜਾਵਾਂਗੇ, ਪੂਰਾ ਪਿਆਰ ਮੁਹੱਬਤ ਦਾਂਗੇ। ਬਾਈ ਕਿ ਤੁਹਾਡੀ ਬੜੀ ਮਿਹਰਬਾਨੀ ਹੈ, ਸਾਨੂੰ ਉਹਨਾਂ ਨੂੰ ਜਾਂ ਤਰਫਰਾ ਤੋਂ ਸਾਡਾ ਉਹਨਾਂ ਕਰਾ ਦਿਓ। ਨਹੀਂ ਇਨਸ਼ਾਅੱਲਾ ਹੋਏਗਾ, ਇਨਸ਼ਾਅੱਲਾ ਬਹੁਤ ਤੁਹਾਡੀ ਮਿਹਰਬਾਨੀ ਹੈ। ਨੇਕੀ ਇੱਕ ਹੋਏਗਾ, ਜ਼ਰੂਰ ਹੋਏਗਾ। ਲਓ ਜੀ, ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।